ओ सुन दिल्ली बैठे हाकमा एक गल मैं तैनू आखदा ओए रुकने नहीं हुण काफले ओए रुकने नहीं हुण काफले तू रख ध्यान ओए आपदा ए तख्त तेरा पलटाउणगे ओए तख्त तेरा पलटाउणगे मैनू हुण एदां जापदा मैनू हुण एदां जापदा इना छड्ड के हल पंजालियां जे चक लई शमशीर तैनू खड़ना औखा हो जाऊ अगों तत्ती देख तसीर जदों हथ गल मैनू पालिया तैनू आउणी अकल अखीर इत्थे कई रंगे आ गए लैके लखां दी भीड़ ओए तू देख फरोल इतिहास नू फिर हिसाब लगा लई आपदा ओए दिल्ली बैठे हाकमा। असीरा जे कल आए पहले 5 दिन पहले लगे ना राजी दिल्ली वर्गियां जी मेरा नाम मनमोहन सिंह भमरा ते मेरा कंस्ट्रक्शन का बिजनेस है जी लुधियाने में ते मैं इत्थे किसानों को सपोर्ट करने लिए आया जी साडा बैकग्राउंड पिंडां वाला ही आ तां इस करके असीं चाहते हैं भी साडा भी सहयोग होवे किसी पासे इत्थे। ਲੁਧਿਆਣਾ ਪੰਜਾਬ ਦਾ ਕਹ ਲੋ ਸਭ ਤੋਂ ਵੱਧ ਅਮੀਰਾਂ ਦਾ ਸ਼ਹਿਰ ਮੰਨਿਆ ਜਾਂਦਾ ਆ ਤੇ ਉੱਥੋਂ ਦੇ ਲੋਕ ਬਹੁਤ ਸੈਂਸਿਟਿਵ ਨੇ ਤੇ ਜਿਵੇਂ ਤੁਸੀਂ ਹੁਣ ਇੱਥੇ ਮੋਰਚੇ ਤੇ ਪਹੁੰਚੇ ਕਹਿੰਦੇ ਇੱਥੇ ਤਾਂ ਬਹੁਤ ਜ਼ਿਆਦਾ ਕਠਿਨਾਈਆਂ ਨੇ ਤੇ ਤੁਸੀਂ ਕਿਵੇਂ ਇੱਥੇ ਆਏ ਤੇ ਤੁਸੀਂ ਇਹ ਸਾਰੀਆਂ ਕਠਿਨਾਈਆਂ ਨੂੰ ਝੇਲ ਸਕਦੇ ਹੋ ਬਰਾਬਰ ਕੇ ਸਾਥ? ਬਿਲਕੁਲ ਜੀ ਬਿਲਕੁਲ ਅਸੀਂ ਇਹਨਾਂ ਦੇ ਨਾਲ ਸਪੋਰਟ ਕਰਦੇ ਹਾਂ ਜਿੱਥੇ ਵੀ ਸਾਡੀ ਲੋੜ ਪੈਂਦੀ ਅਸੀਂ ਜਾ ਸਕਦੇ ਹਾਂ ਕਿਉਂਕਿ ਸਾਡਾ ਬੈਕਗਰਾਉਂਡ ਵੀ ਪਿੰਡਾਂ ਵਾਲਾ ਆ ਤੇ ਅਸੀਂ ਸ਼ਹਿਰ ਦੇ ਹੋਣ ਦੇ ਬਾਵਜੂਦ ਸਾਨੂੰ ਇਹ ਵੀ ਆ ਸਾਡੇ ਯਾਰ ਦੋਸਤ ਸਾਡੇ ਭਰਾ ਸਾਰੇ ਕਿਸਾਨ ਨੇ ਸਾਰੇ ਸਾਡੇ ਮਿਲ ਕੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਇਹਨਾਂ ਨਾਲ ਕੋਈ ਨਾ ਕੋਈ ਸਹਿਯੋਗ ਦੇਣਾ ਚਾਹੁੰਦੇ ਹਾਂ ਜਿੰਨਾ ਕੁ ਦੇ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਮੁੰਡੇ ਨੇ ਚੜ੍ਹਦੀ ਉਮਰ ਦੇ ਜਿਨ੍ਹਾਂ ਨੇ ਇਸ ਵਕਤ ਮਸਤੀ ਕਰਨੀ ਆ ਤੇ ਉਹ ਸਫਾਈ ਕਰ ਰਹੇ ਨੇ ਸੜਕ ਦੇ ਉੱਤੇ ਕਿਉਂਕਿ ਹੁਣ ਇਹੀ ਉਹਨਾਂ ਦਾ ਘਰ ਹੈਗਾ ਆ ਤੇ ਉਹ ਜਿੱਥੇ ਜਾਂਦੇ ਨੇ ਜਿਹੜੀ ਜਗ੍ਹਾ ਤੇ ਵੀ ਜਾਂਦੇ ਨੇ ਉੱਥੇ ਹਰ ਇੱਕ ਚੀਜ਼ ਨੂੰ ਆਪਣਾ ਬਣਾ ਲੈਂਦੇ ਨੇ ਤੇ ਆਪਣਤ ਨੂੰ ਸ਼ੋਅ ਕਰਦੇ ਨੇ ਤੇ ਤੁਸੀਂ ਦੇਖੋਗੇ ਕਿ ਜਿਹੜੀ ਪੰਜਾਬੀ ਕੌਮ ਹੈਗੀ ਆ ਉਹ ਕਿੰਨੀ ਜ਼ਿਆਦਾ ਦਿਲਦਾਰ ਤੇ ਕਿੰਨੀ ਜ਼ਿਆਦਾ ਸੇਵਾ ਭਾਵਨਾ ਵਾਲੀ ਹੈਗੀ ਆ ਉਹਦਾ ਸਬੂਤ ਤੁਸੀਂ ਇਹ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਹਾਂਜੀ ਵੀਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਸੰਗਰੂਰ ਜ਼ਿਲ੍ਹੇ ਚੋਂ। ਕਿਹੜਾ ਪਿੰਡ ਆਪਣਾ? ਮੂਹ ਵਾਲਾ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆਂ ਨੂੰ? ਸਾਨੂੰ ਹੋ ਗਏ ਅੱਜ 21 ਦਿਨ। ਤੁਹਾਨੂੰ ਕਿਉਂ ਜ਼ਰੂਰੀ ਲੱਗਿਆ ਵੀ ਤੁਹਾਨੂੰ ਇੱਥੇ ਆਉਣਾ ਚਾਹੀਦਾ? ਸਾਨੂੰ ਇੱਥੇ ਆਉਣਾ ਚਾਹੀਦਾ ਜੀ ਜਦ ਸਾਡੇ ਜ਼ਮੀਨਾਂ ਖੋਹੀ ਜਾਂਦੇ ਨੇ ਅਸੀਂ ਕੀ ਕਰਨਾ ਕਰੇ ਜੀ ਜੀ। ਤੇ ਤੁਹਾਨੂੰ ਮਤਲਬ ਤੁਹਾਡੇ ਜਿਹੜੇ ਮਨ ਦੇ ਵਿੱਚ ਕੀ ਖਿਆਲ ਆਉਂਦਾ ਆ ਕਿ ਇਹ ਆਪਾਂ ਜਿਹੜਾ ਸੰਘਰਸ਼ ਆ ਜਿੱਤ ਜਾਵਾਂਗੇ? ਹਾਂ ਮਨ ਦੇ ਵਿੱਚ ਖਿਆਲ ਆਉਂਦਾ ਵੀ ਅਸੀਂ ਜਿੱਤ ਕੇ ਫੇਰ ਘਰੇ ਬਣਾਂਗੇ ਉਹਨਾਂ ਤੱਕ ਵੜਦੇ ਨਹੀਂ। ਠੀਕ ਆ। ਤੇ ਇੱਥੇ ਕੀ ਪ੍ਰਬੰਧ ਕੀਤੇ ਹੋਏ ਹੈਗੇ ਜਿੱਥੇ ਤੁਸੀਂ ਰਹਿ ਰਹੇ ਹੋ ਬੀਬੀਆਂ ਦੇ ਲਈ ਭੈਣਾਂ ਦੇ ਲਈ ਕੀ ਪ੍ਰਬੰਧ ਕੀਤੇ ਹੋਏ ਆ? ਖਾਸ ਪ੍ਰਬੰਧ ਕਰੇ ਹੋਏ ਨੇ ਪੁੱਤ ਖਾਣਾ ਪੀਣਾ ਸਾਡਾ ਸਭ ਟਰਾਲੀਆਂ ਦੇ ਵਿੱਚ ਪਿਆ 6 ਮਹੀਨਿਆਂ ਦਾ ਸਾਲ ਦਾ ਖਾਣਾ ਲਿਆਂਦਾ ਆਉਂਦੇ ਨੇ ਮਗਰ ਬੰਦੇ 10 ਆ ਜਾਂਦੇ ਨੇ 10 ਵਗ ਜਾਂਦੇ ਨੇ ਜੇ ਕੋਈ ਚੀਜ਼ ਦੀ ਲੋੜ ਹੁੰਦੀ ਛੱਡ ਜਾਂਦੇ ਨੇ। ਕਿਸੇ ਕਿਸਮ ਦਾ ਮਤਲਬ ਔਰਤ ਹੋਣ ਦੇ ਨਾਤੇ ਡਰ ਤਾਂ ਨਹੀਂ ਤੁਹਾਨੂੰ ਲੱਗਦਾ? ਸਾਨੂੰ ਕੋਈ ਡਰ ਨਹੀਂ ਜੀ ਸਾਡੇ ਸਾਰੇ ਭੈਣ ਭਾਈ ਨੇ ਸਾਨੂੰ ਉਹ ਦਿਓ ਵਾਹਿਗੁਰੂ ਦੀ। ਤੇ ਇਹਨਾਂ ਵੱਲੋਂ ਜਿਹੜੇ ਆਪਣੇ ਇੱਥੇ ਬੱਚੇ ਨੇ ਜਾਂ ਜਿਹੜੇ ਬਜ਼ੁਰਗ ਨੇ ਇਹਨਾਂ ਵੱਲੋਂ ਤੁਹਾਨੂੰ ਕੀ ਸਪੋਰਟ ਮਿਲ ਰਹੀ ਆ? ਸਾਨੂੰ ਹੁਣ ਐ ਸੋਚਿਆ ਵੀ ਇਹ ਬੱਚੇ ਨੇ ਜਿਹੜਾ ਉਹਨੇ ਪਾਲੇ ਮਾਰਦੇ ਨੇਗੇ ਉਰੇ ਸੜਕਾਂ ਤੇ ਬੱਚੇ ਨੇ ਵਿਚਾਰੇ ਉਹ ਹੁੰਦੇ ਨੇ ਬਜ਼ੁਰਗ ਨੇ ਉਹ ਸੜਕਾਂ ਤੇ ਸਾਨੂੰ ਤਾਂ 4 ਮਹੀਨੇ ਹੋ ਗਏ ਸੜਕਾਂ ਤੇ ਰੁਲਦਿਆਂ ਨੂੰ।
ਮਤਲਬ ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਤੁਸੀਂ ਉਦੋਂ ਤੋਂ ਹੀ ਧਰਨਿਆਂ ਦੇ ਵਿੱਚ ਜਾ ਉਦੋਂ ਰਹੇ ਦੇ ਹੋ। ਧਰਨੇ ਤੇ ਜਾਂਦੇ ਸੀ ਹੈਗਾ ਅਸੀਂ ਇਹਨਾਂ ਦੇ ਨਾਲ ਹੈ। ਸਾਡੀਆਂ ਮਾਵਾਂ ਨੇ, ਭੈਣਾਂ ਨੇ, ਸਾਡੀਆਂ ਜਿੰਨਾ ਅਸੀਂ ਘਰ ਦੇ ਪਰਿਵਾਰ ਨਾਲ ਪਿਆਰ ਕਰਦੇ ਹਾਂ ਉਦੋਂ ਅਸੀਂ ਵੱਧ ਕਰਦੇ ਹਾਂ। ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ ਉਹ ਅਸੀਂ ਹਰ ਹਾਲਤ ਸਹੂਲਤ ਦੇਵਾਂਗੇ। ਇਹਨਾਂ ਨੂੰ ਕੋਈ ਦਵਾਈ ਬੂਟੀ ਦੀ ਲੋੜ ਆ ਲੈ ਕੇ ਜਾਵਾਂਗੇ। ਇਹ ਸਾਡੀਆਂ ਹੀ ਨੇ ਜਿਹੜੀਆਂ ਸਾਡੇ ਨਾਲ ਤੁਰੀਆਂ ਹੋਈਆਂ ਨੇ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਦਲਜੀਤ ਕੌਰ, ਮੈਂ ਅਸੀਂ ਝਨੇਰ ਤੋਂ ਆਏ ਆ ਤੇ ਸਾਨੂੰ ਵੀ ਇਦਾਂ ਸੀ ਵੀ ਅਸੀਂ ਵੀ ਸਹਿਯੋਗ ਦਈਏ ਇਸ ਕਿਸਾਨਾਂ ਦਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਬੱਚੇ ਸਾਡੇ ਕੈਨੇਡਾ ਜਿੱਦਾਂ ਸੈੱਟ ਨੇ, ਸਾਰਾ ਕੁਝ ਸੈੱਟ ਆ, ਬੜਾ ਵਧੀਆ। ਸਾਡੀ ਟਿਕਟ ਲਈ ਹੋਈ ਸੀ, ਅਸੀਂ ਟਿਕਟ ਕੈਨਸਲ ਕਰਾਈ ਵੀ ਅਸੀਂ ਜਾਣਾ, ਮਤਲਬ ਅਸੀਂ ਵੀ ਹਿੱਸਾ ਬਣੀਏ ਇਸ ਮੋਰਚੇ ਦਾ ਤੇ ਸਾਨੂੰ ਬਹੁਤ ਵਧੀਆ ਇੱਥੇ ਸਾਰਾ ਕੁਝ ਸਾਰਾ ਸਹੀ ਆ। ਤੇ ਤੁਹਾਨੂੰ ਕੀ ਲੱਗਦਾ ਆ ਕਿ ਆਪਾਂ ਜਿਹੜੀ ਵਜ੍ਹਾ ਕਰਕੇ ਇੱਥੇ ਬੈਠੇ ਆ ਆਪਾਂ ਨੂੰ ਜਿੱਤ ਮਿਲੂਗੀ? ਹਾਂਜੀ ਜ਼ਰੂਰ ਮਿਲੂਗੀ ਜਿੱਤ ਕੇ ਹੀ ਜਾਵਾਂਗੇ ਮੋਰਚਾ, ਬਿਨਾਂ ਜਿੱਤੇ ਨਹੀਂ ਜਾਂਦੇ। ਬੱਚਿਆਂ ਦੇ ਉਧਰੋਂ ਕੀ ਕਹਿਣਾ ਹੈਗਾ ਆ? ਉਹਨਾਂ ਦੀ ਪੂਰੀ ਸਪੋਰਟ ਆ, ਉਹ ਕਹਿੰਦੇ ਮੰਮਾ ਪੂਰੀ ਤਰ੍ਹਾਂ ਸਪੋਰਟ ਆ, ਜਿਸ ਚੀਜ਼ ਦੀ ਵੀ ਜ਼ਰੂਰਤ ਆ ਅਸੀਂ ਪੂਰੀ ਤਰ੍ਹਾਂ ਸਪੋਰਟ ਕਰਾਂਗੇ ਤੁਹਾਨੂੰ, ਤੁਸੀਂ ਪੂਰੀ ਸਪੋਰਟ। ਵੀਰੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਸ਼੍ਰੀ ਮੁਕਤਸਰ ਸਾਹਿਬ ਤੋਂ ਹੀ। ਮੁਕਤਸਰ ਸਾਹਿਬ ਤੋਂ? ਹਾਂਜੀ। ਕੀ ਕਰਦੇ ਹੋ ਵੈਸੇ ਤੁਸੀਂ? ਮੈਂ ਦੇ ਹੱਕ ਮੰਗਦੇ ਆ ਜੀ। ਓਕੇ, ਨਹੀਂ ਉਦਾਂ ਕੀ ਕਰਦੇ ਹੋ? ਪੜ੍ਹਾਈ ਕਰਦੇ ਹੋ ਹਾਂਜੀ, ਜਾਂ ਕੋਈ ਹਾਂਜੀ। ਕੰਮ? ਕਿਹੜੀ ਕਲਾਸ 'ਚ? ਮੈਂ +2 ਕੀਤੀ ਮੈਂ ਇਸ ਸਾਲ ਹੀ। ਇਸ ਸਾਲ? ਹਾਂਜੀ। ਕਿਹੜੇ ਸਬਜੈਕਟ ਦੇ ਨਾਲ? ਆਰਟਸ ਸਟਰੀਮ ਸੀ ਮੈਮ। ਓਕੇ, ਤੇ ਹੁਣ ਅੱਗੇ ਦਾ ਕੀ ਪਲਾਨ ਆ ਤੁਹਾਡਾ? ਅੱਗੇ ਮੈਮ ਕਿਹੜਾ ਮਸਲਾ ਹੱਲ ਹੋਵੇ ਫਿਰ ਵੇਨੇ ਕੁਝ ਜੀ। ਓਕੇ, ਤੇ ਤੁਸੀਂ ਇੱਥੇ ਕੀ ਸੋਚ ਲੈ ਕੇ ਆਏ ਹੋ? ਤੁਸੀਂ ਆਪਦੇ ਹੱਕ ਲੈਣੇ ਆ ਜੀ। ਕਿਉਂਕਿ ਜਿਵੇਂ ਤੁਹਾਡੀ ਬਹੁਤ ਛੋਟੀ ਜਿਹੀ ਉਮਰ ਹੈ, ਹਾਂਜੀ, ਵੀਰੇ ਹਲੇ ਹਾਂਜੀ। 12ਵੀਂ ਕੀਤੀ ਆ, ਹਾਂਜੀ। ਕਿ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਵਿੱਚ ਅਵੇਅਰਨੈਸ ਆਲਰੇਡੀ ਹੈਗੀ ਆ? ਹਾਂਜੀ, ਤੁਹਾਨੂੰ ਹਾਂਜੀ। ਕਿਸੇ ਨੇ ਦੱਸਿਆ ਕਿ ਇਦਾਂ ਹੋਣਾ ਚਾਹੀਦਾ ਜਾਂ ਕੁਝ ਵੀ, ਜਾਂ ਜਿਵੇਂ ਆਪਣਾ ਇਤਿਹਾਸ ਆ ਪੰਜਾਬ ਦਾ ਉਹਦੇ ਬਾਰੇ ਤੁਸੀਂ ਪਹਿਲਾਂ ਤੋਂ ਜਾਣੂ ਹੈਗੇ ਹੋ? ਹਾਂਜੀ ਮੈਮ। ਕੀ ਬੋਲਦਾ ਆ ਆਪਣਾ ਇਤਿਹਾਸ? ਮੈਮ ਪੰਜਾਬ ਆਪਣੇ ਦਾ? ਹੱਕ ਲੈਣੇ ਚਾਹੀਦੇ ਆ ਜੀ। ਹੱਕਾਂ ਲਈ ਖੜਨਾ ਜੇ ਗੁਰੂਆਂ ਨੇ ਵੀ ਇਹੀ ਆਖਿਆ ਜੀ। ਹਾਂਜੀ। ਤੇ ਜਿਹੜਾ ਇੱਥੇ ਸੰਘਰਸ਼ ਚੱਲ ਰਿਹਾ ਹੈਗਾ ਆ, ਹਾਂਜੀ। ਤੇ ਉਹ ਕਿਹੜੇ ਤਰੀਕੇ ਨਾਲ ਚੱਲ ਰਿਹਾ ਔਰ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਬੈਠੇ ਹੋ? ਮੈਮ ਮੈਨੂੰ 4-5 ਦਿਨ ਹੋ ਗਏ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਜੀ। ਓਕੇ, ਠੀਕ ਆ। ਤੁਹਾਡੇ ਨਾਲ ਕੌਣ ਕੌਣ ਆਇਆ? ਤੁਹਾਡੇ ਪਰਿਵਾਰ ਦਾ ਵੀ ਕੋਈ ਮੈਂਬਰ? ਹਾਂਜੀ ਮੇਰਾ ਬ੍ਰਦਰ ਆਇਆ, ਕਜ਼ਨ ਬ੍ਰਦਰ ਜੀ। ਅੱਛਾ ਜੀ, ਤੇ ਘਰ ਚ ਕੌਣ ਕੌਣ ਆ ਆਪਣੇ? ਆਪਣੇ ਮੇਰੇ ਮਾਤਾ ਜੀ ਆ ਜੀ, ਫਾਦਰ ਸਾਹਿਬ ਐਕਸਪਾਇਰ ਹੋਏ ਵੇ, ਡੈਥ ਹੋਈ ਹੈ ਜੀ। ਠੀਕ ਹੈ, ਤੇ ਹਾਂਜੀ। ਉਹਨਾਂ ਨੇ ਤੁਹਾਨੂੰ ਮਤਲਬ ਸਹਿਮਤੀ ਨਾਲ ਭੇਜਿਆ ਹਾਂਜੀ ਜਾਂ ਹਾਂਜੀ ਤੁਸੀਂ ਆਪਣੇ ਆਪ ਆਏ ਹੋ? ਹਾਂਜੀ ਸਹਿਮਤੀ ਨਾਲ ਹੀ। ਕੀ ਸੋਚ ਹੈਗੀ ਉਹਨਾਂ ਦੀ ਤੁਹਾਨੂੰ ਤੋੜਨ ਪਿੱਛੇ? ਹਾਂਜੀ ਮੈਮ ਬਈ ਆਪਣੇ ਹੱਕਾਂ ਲਈ ਲੜਨਾ ਚਾਹੀਦਾ, ਉਹ ਸੋਚ ਹੈ ਜੀ। ਓ ਸੁਣ ਦਿੱਲੀ ਬੈਠੇ ਹਾਕਮਾਂ, ਇੱਕ ਗੱਲ ਮੈਂ ਤੈਨੂੰ ਆਖਦਾ, ਓਏ ਰੁਕਣੇ ਨਹੀਂ ਹੁਣ ਕਾਫਲੇ, ਓਏ ਰੁਕਣੇ ਨਹੀਂ ਹੁਣ ਕਾਫਲੇ, ਤੂੰ ਰੱਖ ਧਿਆਨ ਓਏ ਆਪਦਾ, ਏ ਤਖਤ ਤੇਰਾ ਪਲਟਾਉਣਗੇ, ਓਏ ਤਖਤ ਤੇਰਾ ਪਲਟਾਉਣਗੇ, ਮੈਨੂੰ ਹੁਣ ਏਦਾਂ ਜਾਪਦਾ, ਮੈਨੂੰ ਹੁਣ ਏਦਾਂ ਜਾਪਦਾ, ਇਹਨਾਂ ਛੱਡ ਕੇ ਹਲ ਪੰਜਾਲੀਆਂ, ਜੇ ਚੱਕ ਲਈ ਸ਼ਮਸ਼ੀਰ, ਤੈਨੂੰ ਖੜਨਾ ਔਖਾ ਹੋ ਜਾਊ ਅੱਗੋਂ ਤੱਤੀ ਦੇਖ ਤਸਵੀਰ, ਜਦੋਂ ਹੱਥ ਗਲ ਮੈਨੂੰ ਪਾਲਿਆ ਤੈਨੂੰ ਆਉਣੀ ਅਕਲ ਅਖੀਰ, ਇੱਥੇ ਕਈ ਰੰਗੇ ਆ ਗਏ ਲੈ ਕੇ ਲੱਖਾਂ ਦੀ ਭੀੜ, ਓਏ ਤੂੰ ਦੇਖ ਫਰੋਲ ਇਤਿਹਾਸ ਨੂੰ, ਓਏ ਫਿਰ ਹਿਸਾਬ ਲਗਾ ਲਈ ਆਪਦਾ, ਓਏ ਦਿੱਲੀ ਬੈਠੇ ਹਾਕਮਾਂ। ਕੁੜੀਆਂ ਸੇਵਾ ਵਾਲੀ ਅਸੀਰਾ ਜੇ ਕੱਲ ਆਏ ਪਹਿਲਾਂ 5 ਦਿਨ ਪਹਿਲਾਂ ਲੱਗ ਨਾ ਰਾਜੀ ਦਿੱਲੀ ਵਰਗੀ। ਜੀ ਮੇਰਾ ਨਾਮ ਮਨਮੋਹਨ ਸਿੰਘ ਭਮਰਾ ਤੇ ਮੇਰਾ ਕੰਸਟਰਕਸ਼ਨ ਦਾ ਬਿਜ਼ਨਸ ਆ ਜੀ ਲੁਧਿਆਣੇ ਵਿੱਚ, ਤੇ ਮੈਂ ਇੱਥੇ ਕਿਸਾਨਾਂ ਨੂੰ ਸਪੋਰਟ ਕਰਨ ਲਈ ਆਇਆ ਜੀ। ਸਾਡਾ ਬੈਕਗ੍ਰਾਉਂਡ ਪਿੰਡਾਂ ਵਾਲਾ ਹੀ ਆ, ਤਾਂ ਇਸ ਕਰਕੇ ਅਸੀਂ ਚਾਹੁੰਦੇ ਆ ਵੀ
ਸਾਡਾ ਵੀ ਸਹਿਯੋਗ ਹੋਵੇ ਕਿਸੇ ਪਾਸੇ ਇੱਥੇ। ਲੁਧਿਆਣਾ ਪੰਜਾਬ ਦਾ ਕਹਿ ਲੋ ਸਭ ਤੋਂ ਵੱਧ ਅਮੀਰਾਂ ਦਾ ਸ਼ਹਿਰ ਮੰਨਿਆ ਜਾਂਦਾ ਆ ਤੇ ਉੱਥੋਂ ਦੇ ਲੋਕ ਬਹੁਤ ਸੈਂਸਿਟਿਵ ਨੇ ਤੇ ਜਿਵੇਂ ਤੁਸੀਂ ਹੁਣ ਇੱਥੇ ਮੋਰਚੇ ਤੇ ਪਹੁੰਚੇ ਕਹਿੰਦੇ ਇੱਥੇ ਤਾਂ ਬਹੁਤ ਜ਼ਿਆਦਾ ਕਠਿਨਾਈਆਂ ਨੇ ਤੇ ਤੁਸੀਂ ਕਿਵੇਂ ਇੱਥੇ ਆਏ ਤੇ ਤੁਸੀਂ ਇਹ ਸਾਰੀਆਂ ਕਠਿਨਾਈਆਂ ਨੂੰ ਝੇਲ ਸਕਦੇ ਹੋ ਬਰਾਬਰ ਕੇ ਸਾਥ? ਬਿਲਕੁਲ ਜੀ ਬਿਲਕੁਲ, ਅਸੀਂ ਇਹਨਾਂ ਦੇ ਨਾਲ ਸਪੋਰਟ ਕਰਦੇ ਹਾਂ। ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਅਸੀਂ ਜਾ ਸਕਦੇ ਹਾਂ ਕਿਉਂਕਿ ਸਾਡਾ ਬੈਕਗ੍ਰਾਉਂਡ ਵੀ ਪਿੰਡਾਂ ਵਾਲਾ ਹੀ ਆ ਤੇ ਅਸੀਂ ਸ਼ਹਿਰ ਦੇ ਹੋਣ ਦੇ ਬਾਵਜੂਦ ਸਾਨੂੰ ਇਹ ਵੀ ਆ ਸਾਡੇ ਯਾਰ ਦੋਸਤ ਸਾਡੇ ਭਰਾ ਸਾਰੇ ਕਿਸਾਨ ਨੇ, ਸਾਰੇ ਸਾਡੇ ਮਿਲ ਕੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਇਹਨਾਂ ਨਾਲ ਕੋਈ ਨਾ ਕੋਈ ਸਹਿਯੋਗ ਦੇਣਾ ਚਾਹੁੰਦੇ ਹਾਂ ਜਿੰਨਾ ਕੁ ਦੇ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਮੁੰਡੇ ਨੇ ਚੜ੍ਹਦੀ ਉਮਰ ਦੇ ਜਿਨ੍ਹਾਂ ਨੇ ਇਸ ਵਕਤ ਮਸਤੀ ਕਰਨੀ ਆ ਤੇ ਉਹ ਸਫਾਈ ਕਰ ਰਹੇ ਨੇ ਸੜਕ ਦੇ ਉੱਤੇ ਕਿਉਂਕਿ ਹੁਣ ਇਹੀ ਉਹਨਾਂ ਦਾ ਘਰ ਹੈਗਾ ਆ ਤੇ ਉਹ ਜਿੱਥੇ ਜਾਂਦੇ ਨੇ ਜਿਹੜੀ ਜਗ੍ਹਾ ਤੇ ਵੀ ਜਾਂਦੇ ਨੇ ਉੱਥੇ ਹਰ ਇੱਕ ਚੀਜ਼ ਨੂੰ ਆਪਣਾ ਬਣਾ ਲੈਂਦੇ ਨੇ ਤੇ ਆਪਣਤ ਨੂੰ ਸ਼ੋਅ ਕਰਦੇ ਨੇ ਤੇ ਤੁਸੀਂ ਦੇਖੋਗੇ ਕਿ ਜਿਹੜੀ ਪੰਜਾਬੀ ਕੌਮ ਹੈਗੀ ਆ ਉਹ ਕਿੰਨੀ ਜ਼ਿਆਦਾ ਦਿਲਦਾਰ ਤੇ ਕਿੰਨੀ ਜ਼ਿਆਦਾ ਸੇਵਾ ਭਾਵਨਾ ਵਾਲੀ ਹੈਗੀ ਆ ਉਹਦਾ ਸਬੂਤ ਤੁਸੀਂ ਇਹ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਹਾਂਜੀ ਵੀਰ ਜੀ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਸੰਗਰੂਰ ਜ਼ਿਲ੍ਹੇ ਚੋਂ। ਕਿਹੜਾ ਪਿੰਡ ਆਪਣਾ? ਮੂੰਹ ਵਾਲਾ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆਂ ਨੂੰ? ਸਾਨੂੰ ਹੋ ਗਏ ਅੱਜ 21 ਦਿਨ। ਤੁਹਾਨੂੰ ਕਿਉਂ ਜ਼ਰੂਰੀ ਲੱਗਿਆ ਵੀ ਤੁਹਾਨੂੰ ਇੱਥੇ ਆਉਣਾ ਚਾਹੀਦਾ? ਸਾਨੂੰ ਇੱਥੇ ਆਉਣਾ ਚਾਹੀਦਾ ਜੀ, ਜੇ ਸਾਡੇ ਜ਼ਮੀਨਾਂ ਖੋਈ ਜਾਂਦੇ ਨੇ ਅਸੀਂ ਕੀ ਕਰਨਾ ਕਰੇ। ਜੀ ਜੀ। ਤੇ ਤੁਹਾਨੂੰ ਮਤਲਬ ਤੁਹਾਡੇ ਜਿਹੜੇ ਮਨ ਦੇ ਵਿੱਚ ਕੀ ਖਿਆਲ ਆਉਂਦਾ ਆ ਕਿ ਇਹ ਆਪਾਂ ਜਿਹੜਾ ਸੰਘਰਸ਼ ਆ ਜਿੱਤ ਜਾਵਾਂਗੇ? ਹਾਂ ਮਨ ਦੇ ਵਿੱਚ ਖਿਆਲ ਆਉਂਦਾ ਹੈ ਵੀ ਇਹ ਅਸੀਂ ਜਿੱਤ ਕੇ ਫੇਰ ਘਰੇ ਬਣਾਂਗੇ, ਉਹਨਾਂ ਤੱਕ ਵੜਦੇ ਨਹੀਂ। ਠੀਕ ਆ। ਤੇ ਇੱਥੇ ਕੀ ਪ੍ਰਬੰਧ ਕੀਤੇ ਹੋਏ ਹੈਗੇ ਜਿੱਥੇ ਤੁਸੀਂ ਰਹਿ ਰਹੇ ਹੋ ਬੀਬੀਆਂ ਦੇ ਲਈ ਭੈਣਾਂ ਦੇ ਲਈ ਕੀ ਪ੍ਰਬੰਧ ਕੀਤੇ ਹੋਏ ਆ? ਸਾਰੇ ਪ੍ਰਬੰਧ ਕਰੇ ਹੋਏ ਨੇ ਪੁੱਤ, ਖਾਣਾ ਪੀਣਾ ਸਾਡਾ ਸਭ ਟਰਾਲੀਆਂ ਦੇ ਵਿੱਚ ਪਿਆ। 6 ਮਹੀਨਿਆਂ ਦਾ ਸਾਲ ਦਾ ਖਾਣਾ ਲਿਆਂਦਾ। ਆਉਂਦੇ ਨੇ ਮਗਰੋਂ ਬੰਦੇ 10 ਆ ਜਾਂਦੇ ਨੇ 10 ਵਗ ਜਾਂਦੇ ਨੇ, ਜੇ ਕੋਈ ਚੀਜ਼ ਦੀ ਲੋੜ ਹੁੰਦੀ ਛੱਡ ਜਾਂਦੇ ਨੇ। ਕਿਸੇ ਕਿਸਮ ਦਾ ਮਤਲਬ ਔਰਤ ਹੋਣ ਦੇ ਨਾਤੇ ਡਰ ਤਾਂ ਨਹੀਂ ਤੁਹਾਨੂੰ ਲੱਗਦਾ? ਸਾਨੂੰ ਕੋਈ ਡਰ ਨਹੀਂ ਜੀ, ਸਾਡੇ ਸਾਰੇ ਭੈਣ ਭਾਈ ਨੇ ਸਾਨੂੰ ਉਹ ਦਿਓ ਵਾਹਿਗੁਰੂ ਦੀ। ਤੇ ਇਹਨਾਂ ਵੱਲੋਂ ਜਿਹੜੇ ਆਪਣੇ ਇੱਥੇ ਬੱਚੇ ਨੇ ਜਾਂ ਜਿਹੜੇ ਬਜ਼ੁਰਗ ਨੇ ਇਹਨਾਂ ਵੱਲੋਂ ਤੁਹਾਨੂੰ ਕੀ ਸਪੋਰਟ ਮਿਲ ਰਹੀ ਆ? ਸਾਨੂੰ ਹੁਣ ਐ ਸੋਚ ਆ ਵੀ ਇਹ ਬੱਚੇ ਨੇ ਜਿਹੜੇ ਉਹਨੇ ਪਾਲੇ ਮਾਰਦੇ ਨੇਗੇ ਉਰੇ ਸੜਕਾਂ ਤੇ, ਬੱਚੇ ਨੇ ਵਿਚਾਰੇ ਉਹ ਹੁੰਦੇ ਨੇ, ਬਜ਼ੁਰਗ ਨੇ ਉਹ ਸੜਕਾਂ ਤੇ। ਸਾਨੂੰ ਤਾਂ 4 ਮਹੀਨੇ ਹੋ ਗਏ ਸੜਕਾਂ ਤੇ ਰੁਲਦਿਆਂ ਨੂੰ। ਮਤਲਬ ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਤੁਸੀਂ ਉਦੋਂ ਤੋਂ ਹੀ ਧਰਨਿਆਂ ਦੇ ਵਿੱਚ ਜਾ ਰਹੇ ਹੋ? ਉਦੋਂ ਦੇ ਧਰਨੇ ਤੇ ਜਾਂਦੇ ਅਸੀਂ। ਹੈਗਾ ਅਸੀਂ ਇਹਨਾਂ ਦੇ ਨਾਲ ਹੈ। ਸਾਡੀਆਂ ਮਾਵਾਂ ਨੇ, ਭੈਣਾਂ ਨੇ, ਸਾਡੀਆਂ ਜਿੰਨਾ ਅਸੀਂ ਘਰ ਦੇ ਪਰਿਵਾਰ ਨਾਲ ਪਿਆਰ ਕਰਦੇ ਹਾਂ ਉਦੋਂ ਅਸੀਂ ਵੱਧ ਕਰਦੇ ਹਾਂ। ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ ਉਹ ਅਸੀਂ ਹਰ ਹਾਲਤ ਸਹੂਲਤ ਦੇਵਾਂਗੇ। ਇਹਨਾਂ ਨੂੰ ਕੋਈ ਦਵਾਈ ਬੂਟੀ ਦੀ ਲੋੜ ਆ ਲੈ ਕੇ ਜਾਵਾਂਗੇ। ਇਹ ਸਾਡੀਆਂ ਹੀ ਨੇ ਜਿਹੜੀਆਂ ਸਾਡੇ ਨਾਲ ਤੁਰੀਆਂ ਹੋਈਆਂ ਨੇ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਦਲਜੀਤ ਕੌਰ, ਮੈਂ ਅਸੀਂ ਝਨੇਰ ਤੋਂ ਆਏ ਆ ਤੇ ਸਾਨੂੰ ਵੀ ਇਦਾਂ ਸੀ ਵੀ ਅਸੀਂ ਵੀ ਸਹਿਯੋਗ ਦਈਏ ਇਸ ਕਿਸਾਨਾਂ ਦਾ ਕਿਉਂਕਿ ਅਸੀਂ ਵੀ ਕਿਸਾਨ ਆ ਤੇ ਬੱਚੇ ਸਾਡੇ ਕੈਨੇਡਾ ਜਿੱਦਾਂ ਸੈੱਟ ਨੇ, ਸਾਰਾ ਕੁਝ ਸੈੱਟ ਆ, ਬੜਾ ਵਧੀਆ। ਸਾਡੀ ਟਿਕਟ ਲਈ ਹੋਈ ਸੀ, ਅਸੀਂ ਟਿਕਟ ਕੈਂਸਲ ਕਰਾਈ ਵੀ ਅਸੀਂ ਜਾਣਾ, ਮਤਲਬ ਅਸੀਂ ਵੀ ਹਿੱਸਾ ਬਣੀਏ ਇਸ ਮੋਰਚੇ ਦਾ ਤੇ ਸਾਨੂੰ ਬਹੁਤ ਵਧੀਆ ਇੱਥੇ ਸਾਰਾ ਕੁਝ ਸਾਰਾ ਸਹੀ ਆ। ਤੇ ਤੁਹਾਨੂੰ ਕੀ ਲੱਗਦਾ ਆ ਕਿ ਆਪਾਂ ਜਿਹੜੀ ਵਜ੍ਹਾ ਕਰਕੇ ਇੱਥੇ ਬੈਠੇ ਆ ਆਪਾਂ ਨੂੰ ਜਿੱਤ ਮਿਲੂਗੀ? ਹਾਂਜੀ ਜ਼ਰੂਰ ਮਿਲੂਗੀ ਜਿੱਤ ਕੇ ਹੀ ਜਾਵਾਂਗੇ ਮੋਰਚਾ, ਬਿਨਾਂ ਜਿੱਤੇ ਨਹੀਂ ਜਾਂਦੇ। ਬੱਚਿਆਂ ਦੇ ਉਧਰੋਂ ਕੀ ਕਹਿਣਾ ਹੈਗਾ? ਉਹਨਾਂ ਦੀ ਪੂਰੀ ਸਪੋਰਟ ਆ। ਉਹ ਕਹਿੰਦੇ ਮੰਮਾ ਪੂਰੀ ਤਰ੍ਹਾਂ ਸਪੋਰਟ ਆ, ਜਿਸ ਚੀਜ਼ ਦੀ ਵੀ ਜ਼ਰੂਰਤ ਆ ਅਸੀਂ ਪੂਰੀ ਤਰ੍ਹਾਂ ਸਪੋਰਟ ਕਰਾਂਗੇ ਤੁਹਾਨੂੰ, ਤੁਸੀਂ ਪੂਰੀ ਸਪੋਰਟ। ਸ਼੍ਰੀ ਮੁਕਤਸਰ ਸਾਹਿਬ ਤੋਂ ਹੀ। ਮੁਕਤਸਰ ਸਾਹਿਬ ਤੋਂ? ਹਾਂਜੀ। ਕੀ ਕਰਦੇ ਹੋ ਵੈਸੇ ਤੁਸੀਂ? ਮੈਂ ਹੱਕ ਮੰਗਦੇ ਆ ਜੀ। ਓਕੇ। ਨਹੀਂ ਉਦਾਂ ਕੀ ਕਰਦੇ ਹੋ? ਪੜ੍ਹਾਈ ਕਰਦੇ ਹੋ ਜਾਂ ਕੋਈ ਕੰਮ? ਕਿਹੜੀ ਕਲਾਸ 'ਚ? ਮੈਂ +2 ਕੀਤੀ ਮੈਂ ਇਸ ਸਾਲ ਹੀ। ਇਸ ਸਾਲ? ਹਾਂਜੀ। ਕਿਹੜੇ ਸਬਜੈਕਟ ਦੇ ਨਾਲ? ਆਰਟਸ ਸਟਰੀਮ ਸੀ ਮੈਮ। ਓਕੇ। ਤੇ ਹੁਣ ਅੱਗੇ ਦਾ ਕੀ ਪਲਾਨ ਆ ਤੁਹਾਡਾ? ਅੱਗੇ ਮੈਮ ਕਿਹੜਾ ਮਸਲਾ ਹੱਲ ਹੋਵੇ ਫਿਰ ਵੇਨੇ ਕੁਝ ਜੀ। ਓਕੇ। ਤੇ ਤੁਸੀਂ ਇੱਥੇ ਕੀ ਸੋਚ ਲੈ ਕੇ ਆਏ ਹੋ? ਤੁਸੀਂ ਆਪਦੇ ਹੱਕ ਲੈਣੇ ਆ ਜੀ। ਕਿਉਂਕਿ ਜਿਵੇਂ ਤੁਹਾਡੀ ਬਹੁਤ ਛੋਟੀ ਜਿਹੀ ਉਮਰ ਹੈ, ਹਾਂਜੀ, ਹਲੇ ਹਾਂਜੀ। 12ਵੀਂ ਕੀਤੀ ਆ, ਹਾਂਜੀ। ਕਿ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਵਿੱਚ ਅਵੇਅਰਨੈਸ ਆਲਰੇਡੀ ਹੈਗੀ ਆ? ਹਾਂਜੀ, ਤੁਹਾਨੂੰ ਹਾਂਜੀ। ਕਿਸੇ ਨੇ ਦੱਸਿਆ ਕਿ ਇਦਾਂ ਹੋਣਾ ਚਾਹੀਦਾ ਜਾਂ ਕੁਝ ਵੀ, ਜਾਂ ਜਿਵੇਂ ਆਪਣਾ ਇਤਿਹਾਸ ਆ ਪੰਜਾਬ ਦਾ ਉਹਦੇ ਬਾਰੇ ਤੁਸੀਂ ਪਹਿਲਾਂ ਤੋਂ ਜਾਣੂ ਹੈਗੇ ਹੋ? ਹਾਂਜੀ ਮੈਮ। ਕੀ ਬੋਲਦਾ ਆ ਆਪਣਾ ਇਤਿਹਾਸ? ਮੈਮ ਆਪਣੇ ਹੱਕ ਲੈਣੇ ਚਾਹੀਦੇ ਆ ਜੀ, ਹੱਕਾਂ ਲਈ ਖੜਨਾ ਜੇ ਗੁਰੂਆਂ ਨੇ ਵੀ ਇਹੀ ਆਖਿਆ ਜੀ। ਹਾਂਜੀ। ਤੇ ਜਿਹੜਾ ਇੱਥੇ ਸੰਘਰਸ਼ ਚੱਲ ਰਿਹਾ ਹੈਗਾ ਆ ਤੇ ਉਹ ਕਿਹੜੇ ਤਰੀਕੇ ਨਾਲ ਚੱਲ ਰਿਹਾ ਔਰ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਬੈਠੇ ਹੋ? ਮੈਮ ਮੈਨੂੰ 4-5 ਦਿਨ ਹੋ ਗਏ, ਸ਼ਾਂਤਮਈ ਢੰਗ ਨਾਲ ਚੱਲ ਰਿਹਾ ਜੀ। ਓਕੇ ਠੀਕ ਆ। ਤੁਹਾਡੇ ਨਾਲ ਕੌਣ ਕੌਣ ਆਇਆ? ਤੁਹਾਡੇ ਪਰਿਵਾਰ ਦਾ ਵੀ ਕੋਈ ਮੈਂਬਰ? ਹਾਂਜੀ ਮੇਰਾ ਬ੍ਰਦਰ ਆਇਆ, ਕਜ਼ਨ ਬ੍ਰਦਰ ਜੀ। ਅੱਛਾ ਜੀ। ਤੇ ਘਰ 'ਚ ਕੌਣ ਕੌਣ ਆ ਆਪਣੇ? ਆਪਣੇ
ਮੇਰੇ ਮਾਤਾ ਜੀ ਆ ਜੀ, ਫਾਦਰ ਸਾਹਿਬ ਐਕਸਪਾਇਰ ਹੋਏ ਵੇ, ਡੈਥ ਹੋਈ ਵੀ ਹੈ ਜੀ। ਠੀਕ ਹੈ, ਤੇ ਹਾਂਜੀ। ਉਹਨਾਂ ਨੇ ਤੁਹਾਨੂੰ ਮਤਲਬ ਸਹਿਮਤੀ ਨਾਲ ਭੇਜਿਆ ਹਾਂਜੀ ਜਾਂ ਹਾਂਜੀ ਤੁਸੀਂ ਆਪਣੇ ਆਪ ਆਏ ਹੋ? ਹਾਂਜੀ, ਸਹਿਮਤੀ ਨਾਲ ਹੀ। ਕੀ ਸੋਚ ਹੈਗੀ ਉਹਨਾਂ ਦੀ ਤੁਹਾਨੂੰ ਤੋਰਨ ਪਿੱਛੇ? ਹਾਂਜੀ ਮੈਮ, ਬਈ ਆਪਣੇ ਹੱਕਾਂ ਲਈ ਲੜਨਾ ਚਾਹੀਦਾ, ਉਹ ਸੋਚ ਹੈ ਜੀ। ਉਹ ਸੁਣ ਦਿੱਲੀ